ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੋ ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਜੀ। ਭਾਰਤ ਭਰ ਦੇ ਵਿੱਚ ਜੋ ਰਾਜਨੀਤਿਕ ਪਾਰਟੀਆਂ ਉਹ ਕੀ ਕਰਦੀਆਂ ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਬਰਸਾਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਬਲਤੇਜ ਪੰਨੂ ਜੀ। ਅੱਜ ਜੋ ਉੱਥੇ ਪੰਜਾਬ ਦੇ ਵਿੱਚ ਹਾਲਾਤ ਬਣੇ ਆ ਜਾਂ ਭਾਰਤ ਭਰ ਦੇ ਹਾਲਾਤ ਬਣੇ ਪਏ ਆ ਉਹਨਾਂ ਦੇ ਜੇ ਗੱਲ ਕਰੀਏ ਸ਼ੁਰੂ ਤੇ ਲੋਕ ਸਭਾ ਤੋਂ ਕਿ ਉਸ ਦੇ ਵਿੱਚ ਜਿਹੜੀ ਖੜੋਤ ਆ ਉਸੇ ਤਰ੍ਹਾਂ ਹੀ ਰਹੀ ਆ ਜੀ। 2 ਹਫ਼ਤੇ ਤੋਂ ਹੁਣ ਤਾਂ ਉੱਪਰ ਦਾ ਤੀਜਾ ਹਫ਼ਤਾ ਜਿਹੜਾ ਜੀ ਉਹ ਚੱਲ ਪਿਆ ਤੇ ਨਾ ਲੋਕ ਸਭਾ ਚੱਲੀ ਨਾ ਰਾਜ ਸਭਾ ਜਿਹੜੀ ਹੈ ਜੀ ਉਹ ਚੱਲੀ। ਦੋਨੋਂ ਧਿਰਾਂ ਆਪੋ ਆਪਣੀ ਗੱਲ ਦੇ ਉੱਤੇ ਅੜੀਆਂ ਹੋਈਆਂ ਨੇ। ਜਿੱਥੇ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਕਿ ਉਹਨੇ ਲਲਿਤ ਗੇਟ ਵਾਲੇ ਮਾਮਲੇ ਦੇ ਵਿੱਚ ਸੁਸ਼ਮਾ ਸਵਰਾਜ ਦਾ ਅਸਤੀਫਾ ਲੈਣਾ ਹੈ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦਾ ਅਸਤੀਫਾ ਜਿਹੜਾ ਲੈਣਾ ਹੈ ਤੇ ਤੀਜਾ ਅਸਤੀਫਾ ਜਿਹੜਾ ਉਹ ਮੰਗ ਰਹੇ ਨੇ ਉਹ ਹੈ ਸ਼ਿਵਰਾਜ ਚੌਹਾਨ ਦਾ, ਜਿਹੜੇ ਕਿ ਵਿਆਪਮ ਘੁਟਾਲੇ ਦੇ ਵਿੱਚ ਘਿਰੇ ਹੋਏ ਨੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ। ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿਸੇ ਦਾ ਕੋਈ ਅਸਤੀਫਾ ਜਿਹੜਾ ਜੀ ਉਹ ਨਹੀਂ ਲਿਆ ਜਾਊਗਾ, ਚਾਹੇ ਪਾਰਲੀਮੈਂਟ ਚੱਲੇ ਚਾਹੇ ਪਾਰਲੀਮੈਂਟ ਨਾ ਚੱਲੇ। ਇੱਕ ਨਵਾਂ ਇਤਿਹਾਸ ਜਿਹੜਾ ਜੀ ਉਹ ਰਚ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਤੇ ਉਹਨਾਂ ਦੀ ਜਿਹੜੀ ਲੋਕ ਸਭਾ ਦੇ ਸਪੀਕਰ ਨੇ ਜੀ ਸੁਮਿਤਰਾ ਮਹਾਜਨ ਹੋਰਾਂ ਨੇ, ਉਹਨਾਂ ਨੇ ਜਿਹੜੇ 44 ਮੈਂਬਰ ਨੇ ਕਾਂਗਰਸ ਦੇ, ਉਹਨਾਂ ਦੇ ਵਿੱਚੋਂ 25 ਮੈਂਬਰ ਜਿਹੜੇ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ, ਸਸਪੈਂਡ ਕਰ ਦਿੱਤਾ ਹੈ 5 ਦਿਨਾਂ ਦੇ ਵਾਸਤੇ। ਦੋਸ਼ ਇਹਨਾਂ ਦੇ ਉੱਤੇ ਇਹ ਲਾਇਆ ਗਿਆ ਕਿ ਇਹ ਤਖਤੀਆਂ ਲੈ ਕੇ ਜਿਹੜਾ ਸੀ ਉਹ ਲੋਕ ਸਭਾ ਦੇ ਅੰਦਰ ਕਿਉਂ ਆਏ। ਇਸ ਮਾਮਲੇ ਦੇ ਉੱਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਾਰੇ ਇਕਜੁੱਟ ਹੋ ਗਏ। ਇਹਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ, NCP, CPI, CPM ਔਰ RP, ਮੁਸਲਿਮ ਲੀਗ, RJD ਔਰ ਆਮ ਆਦਮੀ ਪਾਰਟੀ, ਇਹ ਸਾਰਿਆਂ ਨੇ ਇਹ ਕਿਹਾ ਕਿ ਲੋਕ ਸਭਾ ਦੀ ਕਾਰਵਾਈ ਦਾ ਬਾਈਕਾਟ ਜਿਹੜਾ ਕੀਤਾ ਜਾਊਗਾ ਜਦੋਂ ਤੱਕ ਇਹਨਾਂ ਮੈਂਬਰ ਜਿਹੜੇ ਨੇ ਉਹਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ। ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਦਿਨ ਹੈ, ਜਿਹੜਾ ਪਹਿਲੀ ਵਾਰ ਹੈ ਇਹ ਕਿ ਇੰਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ, 25 ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ 5 ਦਿਨ ਦੇ ਵਾਸਤੇ ਸਸਪੈਂਡ ਜਿਹੜਾ ਜੀ ਉਹ ਕੀਤਾ ਗਿਆ। ਸੁਮਿਤਰਾ ਮਹਾਜਨ ਦੇ ਉੱਤੇ ਉਂਝ ਵੀ ਪਹਿਲਾਂ ਜਿਹੜਾ ਜੀ ਦੋਸ਼ ਲੱਗਦਾ ਹੈ ਕਿ ਉਹ ਲੋਕ ਸਭਾ ਦੇ ਸਪੀਕਰ ਨਹੀਂ, ਉਹ ਭਾਰਤੀ ਜਨਤਾ ਪਾਰਟੀ ਦੇ ਸਪੀਕਰ ਨੇ। ਉਹ ਤਾਂ ਆਪਣੀ ਕੁਰਸੀ ਦਾ ਮੂੰਹ ਵੀ ਉਧਰ ਨੂੰ ਕਰਕੇ ਬਹਿੰਦੇ ਨੇ ਜਿੱਧਰ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਬੈਠੇ ਹੁੰਦੇ ਨੇ। ਤੇ ਹੁਣ ਇਹ ਜਿਹੜਾ ਨਵਾਂ ਫੈਸਲਾ ਦੇ ਕੇ ਉਹਨਾਂ ਨੇ ਇਸ ਗੱਲ ਦੇ ਉੱਤੇ ਮੋਹਰ ਜਿਹੜੀ ਹੈ ਜੀ ਉਹ ਲਾ ਦਿੱਤੀ ਹੈ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹਨਾਂ ਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ। ਆਈ ਥਿੰਕ ਜਿਹੜੇ ਚੀਰਫਾੜ ਕਰਨ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੀ ਇਹ ਦਿਨ ਹੈ ਜੀ ਜਿਹੜਾ ਸੁਮਿਤਰਾ ਮਹਾਜਨ ਨੇ ਫੈਸਲਾ ਲਿਆ, ਇਹਦੇ ਨਾਲ ਇੱਕ ਕਾਲਾ ਦਿਨ ਦੇ ਰੂਪ ਦੇ ਵਿੱਚ ਗਿਣਿਆ ਜਾਊਗਾ ਕਿਉਂਕਿ ਡੈਮੋਕ੍ਰੇਸੀ ਦੀ ਇੱਕ ਕਿਸਮ ਦੇ ਨਾਲ ਹੱਤਿਆ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ। ਜੀ ਬਿਲਕੁਲ, ਵੈਸੇ ਇਸ ਤਰ੍ਹਾਂ ਕਦੀ ਸੁਣਿਆ ਨਹੀਂ ਕਿ ਇੰਨੇ ਬੰਦੇ ਇਸ ਤਰ੍ਹਾਂ ਕਰ ਦਿੱਤੇ ਜਾਣ। ਤੇ ਅੱਗੇ ਚੱਲਦੇ ਆ ਜੀ ਫਿਰ ਮੋਦੀ ਸਰਕਾਰ ਵੱਲ। ਜਿਹੜਾ ਭੂਮੀ ਗ੍ਰਹਿਣ ਬਿੱਲ ਸੀ ਕਹਿੰਦੇ ਉਸ ਦੇ ਉੱਤੇ ਮੋਦੀ ਸਰਕਾਰ ਝੁਕ ਗਈ। ਆਈ ਥਿੰਕ ਜਿਹੜੇ ਹੈ ਨਾ ਜੀ ਕਾਊਂਟਿੰਗ ਹੈਜ਼ ਬਿਗਨ ਜੀ, ਜਿਹੜੀ ਪੁੱਠੀ ਗਿਣਤੀ ਹੈ ਉਹ ਸ਼ੁਰੂ ਹੋ ਗਈ ਇੱਕ ਕਿਸਮ ਦੇ ਨਾਲ। ਇਹ ਮੋਦੀ ਸਰਕਾਰ ਦਾ ਪਹਿਲਾ ਵੱਡਾ ਯੂ ਟਰਨ ਜਿਹੜਾ ਜੀ ਕਿਹਾ ਜਾ ਸਕਦਾ ਹੈ, ਜਿਹਦੇ ਵਿੱਚ ਸਿੱਧੀ ਜਿਹੜੀ ਹੈ ਜੀ ਉਹ ਕਮਜ਼ੋਰੀ ਨਜ਼ਰ ਹੁਣ ਆ ਰਹੀ ਹੈ। 1 ਸਾਲ ਤੋਂ ਜਿਹੜੀ ਗੱਲ ਦੇ ਵਾਸਤੇ ਨਰਿੰਦਰ ਮੋਦੀ ਹੋਰੀ ਤੇ ਉਹਨਾਂ ਦੀ ਸਰਕਾਰ ਅੜੀ ਬੈਠੀ ਆ ਕਿ ਚਾਹੇ ਕੁਝ ਵੀ ਹੋ ਜੇ ਅਸੀਂ ਇਸ ਜਿਹੜਾ ਲੈਂਡ ਐਕੁਜੀਸ਼ਨ ਬਿੱਲ ਹੈ, ਭੂਮੀ ਗ੍ਰਹਿਣ ਬਿੱਲ ਹੈ, ਇਹਦੇ ਵਿੱਚ ਇਹ ਚੇਂਜਸ ਜਿਹੜੀਆਂ ਉਹ ਕਰਕੇ ਰਹਾਂਗੇ। ਔਰ ਇਹਦੇ ਵਾਸਤੇ ਤਕੜੇ ਵਿਰੋਧ ਦਾ ਸਾਹਮਣਾ ਮੁਲਕ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਜੀ ਉਹ ਮੋਦੀ ਸਰਕਾਰ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਵੱਖ-ਵੱਖ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਵੀ ਇਹਦੇ ਵਿਰੋਧ ਦੇ ਵਿੱਚ ਨੇ। ਇੱਕ ਗੱਲ ਤਾਂ ਪੱਕੀ ਹੈ, ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਲੋਕ ਸਭਾ 'ਚ ਬੇਸ਼ੱਕ ਉਹਨੇ ਪਾਸ ਕਰਾ ਲਿਆ, ਰਾਜ ਸਭਾ ਦੇ ਵਿੱਚ ਉਹ ਚਾਹ ਕੇ ਵੀ ਇਹਨੂੰ
ਪਾਸ ਨਹੀਂ ਕਰਵਾ ਸਕੂਗੀ ਇਸ ਲੈਂਡ ਬਿੱਲ ਨੂੰ। ਹੁਣ ਉਹਨੇ ਯੂ ਟਰਨ ਲੈਣ ਦਾ ਜਿਹੜਾ ਇਹਦੇ ਉੱਤੇ ਫੈਸਲਾ ਲੈ ਲਿਆ ਜੀ। ਜਿਹੜੀਆਂ ਕੰਟਰੋਵਰਸ਼ੀਅਲ ਸੋਧਾਂ ਸਨ ਇਹਦੇ ਵਿੱਚ 6 ਦੇ ਕਰੀਬ, ਉਹ ਸਾਰੀਆਂ ਦੀਆਂ ਸਾਰੀਆਂ ਵਾਪਸ ਜਿਹੜੀਆਂ ਲਈਆਂ ਜਾ ਰਹੀਆਂ ਨੇ। ਬੇਸ਼ੱਕ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਸਰਕਾਰ ਨੇ ਇਹਦਾ ਐਲਾਨ ਨਹੀਂ ਕੀਤਾ। ਐਨੀ ਜਿਹੜਾ ਜੀ ਇਹ ਐਲਾਨ ਹੋ ਸਕਦਾ ਹੈ। ਜਿਹੜੀ ਸੰਯੁਕਤ ਸੰਸਦੀ ਕਮੇਟੀ ਸੀ ਉਹਦੇ ਵਿੱਚ ਭਾਜਪਾ ਮੈਂਬਰਾਂ ਦੇ ਵੱਲੋਂ ਜਿਹੜੀਆਂ ਇਹ ਸੋਧਾਂ ਪੇਸ਼ ਜਿਹੜੀਆਂ ਕੀਤੀਆਂ ਗਈਆਂ ਸੀ, ਜਿਹਦੇ ਵਿੱਚ ਇਹਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਗਈ ਸੀ, ਤੇ ਇਹ ਵਾਪਸ ਜਿਹੜੀਆਂ ਜੀ ਉਹ ਲੈ ਲਈਆਂ ਗਈਆਂ ਨੇ। ਹੁਣ ਤਕਰੀਬਨ ਜਿਹੜਾ ਪਹਿਲਾਂ ਵਾਲਾ ਬਿੱਲ ਸੀਗਾ ਯੂਪੀਏ ਦੀ ਸਰਕਾਰ ਦੇ ਵੱਲੋਂ 11 ਦੇ ਵਿੱਚ ਲਿਆਂਦਾ ਗਿਆ, ਉਹੀ ਜਿਹੜਾ ਜੀ ਮਾਫ ਕਰਨਾ 13 ਦੇ ਵਿੱਚ ਇਹ ਉਹੀ ਰਹੂਗਾ। ਇਹਦੇ ਵਿੱਚ ਕੋਈ ਚੇਂਜ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾਊਗੀ। ਹੁਣ ਦੋ ਚੀਜ਼ਾਂ ਨੇ। ਜਿਹੜੀ ਸਰਕਾਰ ਹੈ ਉਹ ਤਾਂ ਇਹ ਗੱਲ ਕਹੂਗੀ ਜੀ ਕਿ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਇਹ ਫੈਸਲਾ ਲਿਆ, ਪਰ 1 ਸਾਲ ਲੋਕ ਪਤਾ ਨਹੀਂ ਕਿੱਥੇ ਗਏ ਸੀਗੇ। ਵਿਰੋਧੀ ਧਿਰ ਜਿਹੜੀ ਹੈ ਜੀ ਉਹਨੂੰ ਘੇਰਨ ਦਾ ਇੱਕ ਮੌਕਾ ਮਿਲ ਗਿਆ ਭਾਰਤੀ ਜਨਤਾ ਪਾਰਟੀ ਨੂੰ ਤੇ 56 ਇੰਚ ਦੀ ਛਾਤੀ ਵਾਲੇ ਨਰਿੰਦਰ ਮੋਦੀ ਹੋਰਾਂ ਨੂੰ। ਜੀ ਬਿਲਕੁਲ। ਤੇ ਅੱਗੇ ਜੀ ਗੱਲ ਕਰੀਏ, ਇੱਕ ਗਿੱਕੀ ਹੱਤਿਆਕਾਂਡ ਹੋਇਆ ਸੀ ਜਲੰਧਰ ਦੇ ਵਿੱਚ, ਤੇ ਉਹਨਾਂ ਦਾ ਕੋਈ ਫੈਸਲਾ ਹੋਣ ਵਾਲਾ ਸੀਗਾ, ਉਸ ਦੀ ਕੋਈ ਖਬਰ ਹੈ? ਬਿਲਕੁਲ ਜੀ, ਇਹ ਬੜਾ ਚਰਚਿਤ ਹੋਇਆ ਸੀਗਾ ਗਿੱਕੀ ਹੱਤਿਆਕਾਂਡ ਜਿਹੜਾ 20 ਅਪ੍ਰੈਲ 2011 ਨੂੰ ਇਹ ਜਲੰਧਰ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਸਥਿਤ ਜਿਹੜਾ ਬਾਬਾ ਰਸੋਈ ਢਾਬਾ, ਉਹਦੇ ਕੋਲੇ ਸੇਖੋਂ ਗ੍ਰੈਂਡ ਹੋਟਲ ਦੇ ਮਾਲਕ ਵੀਰ ਸਿੰਘ ਸੇਖੋਂ ਦੇ ਮੁੰਡੇ ਗੁਰਕੀਰਤ ਸਿੰਘ ਸੇਖੋਂ ਉਰਫ ਗਿੱਕੀ ਸੇਖੋਂ, ਜਿਹੜਾ ਉਦੋਂ 31 ਸਾਲਾਂ ਦਾ ਸੀਗਾ, ਉਹਦੀ ਗੋਲੀ ਮਾਰ ਕੇ ਜਿਹੜੀ ਉਹ ਹੱਤਿਆ ਕਰ ਦਿੱਤੀ ਗਈ ਸੀਗੀ। ਪੁਲਿਸ ਜਿਹੜੀ ਸੀਗੀ ਜੀ ਉਹਨੇ ਪਹਿਲਾਂ ਇਹਦੇ ਵਿੱਚ ਬੜੀ ਆਨਾਕਾਨੀ ਕੀਤੀ ਸੀਗੀ, ਕਿਉਂਕਿ ਇਹਦੇ ਵਿੱਚ ਸਰਬਜੀਤ ਸਿੰਘ ਮੱਕੜ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਉਹ ਸਾਬਕਾ ਐਮਐਲਏ ਨੇ, ਉਹਨਾਂ ਦੇ ਭਤੀਜਾ ਜਿਹੜਾ ਪ੍ਰਿੰਸ ਸੀਗਾ ਜੀ, ਉਹਦੀ ਸਿੱਧਾ ਇਹਦੇ ਵਿੱਚ ਨਾਂ ਜਿਹੜਾ ਉਹ ਬੋਲਦਾ ਸੀਗਾ। ਮੁੜ ਕੇ ਜਿਹੜੇ ਲੋਕ ਸੀਗੇ ਜੀ ਉਹ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਉਤਰ ਆਏ ਸਨ ਮੋਮਬੱਤੀ ਜਿਹੜੀ ਲੈ ਕੇ, ਤੇ ਫਿਰ ਜਿਹੜਾ ਪੁਲਿਸ ਨੂੰ ਦਬਾਅ ਦੇ ਹੇਠ ਜਿਹੜਾ ਸੀਗਾ ਉਹ ਪਰਚਾ ਦਰਜ ਕਰਨਾ ਪਿਆ ਸੀਗਾ ਜੀ। ਜਿਹੜੇ ਰਾਜਵੀਰ ਸੇਖੋਂ ਆ ਉਹਦੇ ਬਿਆਨਾਂ ਦੇ ਉੱਤੇ ਅਮਰਦੀਪ ਸਿੰਘ ਉਰਫ ਸਨੀ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ, ਕਪੂਰਥਲਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਸਰਬਜੀਤ ਸਿੰਘ ਮੱਕੜ ਦਾ ਭਤੀਜਾ ਸਿਮਰਨ ਸਿੰਘ ਮੱਕੜ, ਇਹ ਵੀ ਜਲੰਧਰ ਦਾ ਰਹਿਣ ਵਾਲਾ, ਜਸਦੀਪ ਸਿੰਘ ਉਰਫ ਜੱਸ ਜਿਹੜਾ ਰੀਜੈਂਟ ਪਾਰਕ ਹੋਟਲ ਜਲੰਧਰ ਹੈ ਉਹਦਾ ਇਹ ਮਾਲਕ ਸੀਗਾ ਜੀ, ਔਰ ਪ੍ਰਿੰਸ ਨਰੂਲਾ ਜਿਹੜਾ ਜਲੰਧਰ ਦਾ ਰਹਿਣ ਵਾਲਾ, ਇਹਨਾਂ ਦੇ ਖਿਲਾਫ ਜਿਹੜਾ ਸੀਗਾ ਇਹ ਪਰਚਾ ਦਰਜ ਕੀਤਾ ਸੀਗਾ। ਇਹ ਜਿਹੜਾ ਕੇਸ ਸੀਗਾ ਗਿੱਕੀ ਸੇਖੋਂ ਦੇ ਪਰਿਵਾਰ ਦੇ ਵੱਲੋਂ ਜਲੰਧਰ ਤੋਂ ਇਸ ਕਰਕੇ ਤਬਦੀਲ ਕਰਾ ਲਿਆ ਗਿਆ ਸੀਗਾ ਕਿ ਇਹਦੇ ਵਿੱਚ ਦਖਲਅੰਦਾਜ਼ੀ ਬਹੁਤ ਸੀਗੀ, ਤੇ ਮੁੜ ਕੇ ਗੁਰਦਾਸਪੁਰ ਦੇ ਵਿੱਚ ਜਿਹੜਾ ਜੀ ਕੇਸ ਚੱਲਿਆ, ਉੱਥੋਂ ਦੀ ਅਦਾਲਤ ਨੇ ਇਹਨਾਂ 4 ਜਣਿਆਂ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੈ। 10-10 ਹਜ਼ਾਰ ਰੁਪਏ ਇਹਨੂੰ ਜਿਹੜਾ ਜੀ ਜੁਰਮਾਨਾ ਵੀ ਇਹਨਾਂ 4 ਨੂੰ ਜਿਹੜਾ ਹੈ ਉਹ ਕੀਤਾ। ਇਹ ਕਿਹਾ ਜਾਂਦਾ ਜੀ ਕਿ ਜਿਹੜਾ ਗਿੱਕੀ ਸੇਖੋਂ ਤੇ ਸਰਬਜੀਤ ਸਿੰਘ ਮੱਕੜ ਦਾ ਭਤੀਜਾ ਜਿਹੜਾ ਰਾਮ ਸਿਮਰਨ ਮੱਕੜ ਸੀਗਾ, ਤੇ ਬਾਕੀ ਜਿਹੜੇ ਸੀਗੇ ਇਹ ਦੋਸਤ ਸਨ, ਕਿਸੇ ਗੱਲ ਤੋਂ ਜਿਹੜਾ ਜੀ ਫਸ ਪਏ ਤੇ ਤੁਰੇ ਜਾਂਦੇ ਗਿੱਕੀ ਸੇਖੋਂ ਨੂੰ ਪਿੱਛੋਂ ਜਿਹੜਾ ਸੀਗੀਆਂ ਜੀ ਉਹ ਜਿਹੜੀਆਂ ਗੋਲੀਆਂ ਸੀਗੀਆਂ ਉਹ ਮਾਰੀਆਂ ਜੀ ਇਹਨਾਂ ਨੇ, ਔਰ ਉਹਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ ਸੀਗੀ। ਜੀ ਤੇ ਅੱਗੇ ਜਰਾ ਗੁਆਂਢੀ ਸੂਬੇ ਵੱਲ ਚੱਲਦੇ ਆ, ਜਿੱਥੇ ਚਟਾਲੇ ਹੈਗੇ ਹੁੰਦੇ ਸੀ ਜੀ ਸਾਬਕਾ ਮੁੱਖ ਮੰਤਰੀ, ਤੇ ਉਹਨਾਂ ਦਾ ਕੇਸ ਚੱਲਦਾ ਸੀਗਾ ਸੁਪਰੀਮ ਕੋਰਟ ਤੋਂ, ਕਹਿੰਦੇ ਉਹਨਾਂ ਨੂੰ ਕੋਈ ਰਾਹਤ ਹੀ ਨਹੀਂ ਮਿਲੀ। ਜਿਹੜਾ ਕੇਸ ਸੀਗਾ ਜੀ JBT ਟੀਚਰਾਂ ਵਾਲਾ ਜੀ, ਜਿਹਦੇ ਵਿੱਚ ਭਰਤੀ ਘੁਟਾਲਾ ਹੋਇਆ ਸੀਗਾ, ਇਹਦੇ ਵਿੱਚ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਤੇ ਉਹਨਾਂ ਦਾ ਪੁੱਤ ਅਜੇ ਸਿੰਘ ਚਟਾਲਾ, ਉਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਸੀਗੀ ਜੀ। ਇਹਨਾਂ ਦੋਨਾਂ ਪਿਓ ਪੁੱਤਰਾਂ ਨੇ ਹਰ ਹੀਲਾ ਜਿਹੜਾ ਜੀ ਉਹ ਵਰਤ ਲਿਆ ਕਿ ਕਿਸੇ ਤਰੀਕੇ ਦੇ ਨਾਲ ਜੇਲ੍ਹ ਤੋਂ ਰਾਹਤ ਜਿਹੜੀ ਹੈ ਜੀ ਉਹ ਲਈ ਜਾਵੇ। ਓਮ ਪ੍ਰਕਾਸ਼ ਚਟਾਲਾ ਹੋਰੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਿਮਾਰੀ ਦਾ ਬਹਾਨਾ ਬਣਾ ਕੇ ਬਾਹਰ ਆ ਗਏ ਸੀਗੇ ਤੇ ਮੁੜ ਕੇ ਚੋਣ ਪ੍ਰਚਾਰ ਕਰਦੇ ਫਿਰਦੇ ਸੀਗੇ। ਕਿਸੇ ਨੇ ਸ਼ਿਕਾਇਤ ਕਰਤੀ ਤੇ ਅਦਾਲਤ ਨੇ ਉਹਨਾਂ ਦੀ ਜਿਹੜੀ ਜ਼ਮਾਨਤ ਸੀ ਉਹ ਰੱਦ ਕਰਕੇ ਮੁੜ ਕੇ ਜੇਲ੍ਹ ਭੇਜਤਾ ਸੀ। ਹੁਣ ਸੁਪਰੀਮ ਕੋਰਟ ਗਏ ਸਨ ਦੋਨੋਂ ਜੀ। ਇਹ ਜਿਹੜੇ ਓਮ ਪ੍ਰਕਾਸ਼ ਚਟਾਲਾ ਨੇ ਉਹਨਾਂ ਨੇ ਤਾਂ ਹਵਾਲਾ ਦਿੱਤਾ ਜੀ ਆਪਣੀ ਵਡੇਰੀ ਉਮਰ ਦਾ, ਬਿਮਾਰੀ ਦਾ, ਤੇ ਜਿਹੜੇ ਅਜੇ ਸਿੰਘ ਚਟਾਲਾ ਨੇ ਉਹਨਾਂ ਨੇ ਕਿਹਾ ਕਿ ਹੁਣ ਬਥੇਰੀ ਜਿਹੜੀ ਹੈ ਜੀ ਉਹ ਕੱਟ ਲਈ ਹੈ। ਪਰ ਸੁਪਰੀਮ ਕੋਰਟ ਏਡੀ ਸਖਤ ਆ ਇਸ ਮਾਮਲੇ ਦੇ ਵਿੱਚ, ਉਹਨੇ 1 ਘੰਟਾ ਬਹਿਸ ਜਿਹੜੀ ਸੀ ਉਹ ਇਹਨਾਂ ਦੋਨਾਂ ਦੇ ਵਕੀਲਾਂ ਦੀ ਸੁਣੀ, ਪਰ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਉਹ ਚੁੱਕ ਕੇ ਉਹਨਾਂ ਨੇ ਸਾਈਡ ਤੇ ਕਰਤੀ। ਇਹਨਾਂ ਕਿਹਾ ਕਿ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ। ਉਹਨਾਂ ਨੇ ਨਾ ਤਾਂ CBI ਨੂੰ ਨੋਟਿਸ ਦਿੱਤਾ ਇਸ ਮਾਮਲੇ ਦੇ ਵਿੱਚ, ਨਾ ਹਰਿਆਣਾ ਸਰਕਾਰ ਨੂੰ ਨੋਟਿਸ ਦਿੱਤਾ। ਜਿਹੜਾ ਬੈਂਚ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਦੋਂ ਇਹਦੇ ਉੱਤੇ ਸੁਣਵਾਈ ਨਹੀਂ ਕਰਨੀ ਫਿਰ ਨੋਟਿਸ ਦੇਣ ਦਾ ਕੀ ਆਈਡੀਆ ਜੀ। ਉਹਨਾਂ ਨੇ ਕਿਹਾ ਕਿ JBT ਘੁਟਾਲਾ ਜਿਹੜਾ ਹੋਇਆ ਸੀਗਾ
ਸਣੇ ਸਬੂਤਾਂ ਦੇ ਇਹਨਾਂ ਦੋਨਾਂ ਨੂੰ ਜਿਹੜੀ ਹੈ ਜੀ ਉਹ 10-10 ਸਾਲ ਦੀ ਸਜ਼ਾ ਹੋਈ ਹੈ। ਇਹ ਸਜ਼ਾ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਹੜੀ ਆ ਉਹ ਭੁਗਤਣੀ ਪਊਗੀ। ਸ਼ਾਇਦ ਹੁਣ ਜਿਹੜੇ ਚਟਾਲਾ ਪਿਓ ਪੁੱਤ ਨੇ ਉਹ ਕੋਈ ਨਵਾਂ ਰਾਹ ਜਿਹੜਾ ਜੀ ਉਹ ਲੱਭਣਗੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਦਾਲਤ ਜਿਹੜੀ ਹੈ ਜੀ ਉਹਨੂੰ ਨਵੇਂ ਤਰੀਕੇ ਨਾਲ ਕੁਝ ਗੁੰਮਰਾਹ ਕਰਨ ਦੇ ਵਾਸਤੇ, ਜਾਂ ਤੁਸੀਂ ਇਹ ਕਹਿ ਲਓ ਕਿ ਉਹਦੇ ਕੋਲੋਂ ਕੁਝ ਰਾਹਤ ਲੈਣ ਦੇ ਵਾਸਤੇ। ਪਰ ਜਦੋਂ ਹੁਣ ਸੁਪਰੀਮ ਕੋਰਟ ਦਾ ਰਾਹ ਬੰਦ ਹੋ ਗਿਆ, ਹਾਂ ਸੁਪਰੀਮ ਕੋਰਟ ਨੇ ਇਸ ਫੈਸਲੇ ਦੇ ਵਿੱਚ ਇਹ ਜ਼ਰੂਰ ਜਿਹੜੀ ਗੱਲ ਆਖੀ ਹੈ ਕਿ ਜੇ ਰਿਵਿਊ ਪਟੀਸ਼ਨ ਪਾਉਣੀ ਹੈ ਤੇ ਉਹਨਾਂ ਕੋਲ ਇਹ ਚਾਂਸ ਅਜੇ ਹੈਗਾ। ਜੀ, ਤੇ ਅੱਗੇ ਚੱਲੀਏ ਜੀ। ਇੱਕ ਬੰਟੀ ਸੂਦ ਸੀਗਾ, ਉਸ ਦੇ ਬਾਰੇ ਵਿਸਥਾਰ ਨਾਲ ਤੁਸੀਂ ਦੱਸਿਓ ਕਿ ਕੌਣ ਸੀ ਤਾਂ ਉਸਦੇ ਗਨਮੈਨ ਨੇ ਉਸਨੂੰ ਮਾਰ ਦਿੱਤਾ। ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਜਿਹੜਾ ਰਹਿੰਦਾ ਸੀਗਾ ਬੰਟੀ ਸੂਦ, ਇਹਦਾ ਪੂਰਾ ਨਾਮ ਅਸਲ ਦੇ ਵਿੱਚ ਮਨੀਸ਼ ਸੂਦ ਸੀਗਾ। ਬੰਟੀ ਸੂਦ ਦੇ ਨਾਮ ਦੇ ਨਾਲ ਜਿਹੜਾ ਇਹ ਜਾਣਿਆ ਜਾਂਦਾ ਸੀਗਾ। ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦਾ ਸੀਗਾ। ਹਿੰਦੂ ਸੁਰੱਖਿਆ ਸਮਿਤੀ ਦਾ ਇਹ ਪੰਜਾਬ ਦਾ ਇੰਚਾਰਜ ਸੀਗਾ। ਇਹਦੀ ਜਿਹੜੀ ਇਹਦੇ ਘਰ ਦੇ ਵਿੱਚ ਇਹਦੇ ਗਨਮੈਨ ਦੇ ਵੱਲੋਂ ਗੋਲੀਆਂ ਮਾਰ ਕੇ ਜਿਹੜੀ ਹੈ ਜੀ ਉਹ ਹੱਤਿਆ ਕਰ ਦਿੱਤੀ ਗਈ ਹੈ। ਗਨਮੈਨ ਦਾ ਨਾਮ ਸੋਮਨਾਥ ਹੈ। ਉਹਨੂੰ ਪੁਲਿਸ ਨੇ ਜਿਹੜਾ ਜੀ ਗ੍ਰਿਫਤਾਰ ਕਰ ਲਿਆ। ਪੁਲਿਸ ਜਿਹੜੀ ਹੈ ਜੀ ਅਜੇ ਬਹੁਤੀ ਡਿਟੇਲ ਇਹਦੀ ਦੱਸ ਨਹੀਂ ਰਹੀ ਕਿ ਕਾਰਨ ਕੀ ਰਿਹਾ ਕਿ ਸੋਮਨਾਥ ਨੇ ਬੰਟੀ ਜਿਹੜਾ ਸੂਦ ਸੀਗਾ ਉਹਨੂੰ ਗੋਲੀਆਂ ਕਿਉਂ ਮਾਰੀਆਂ। ਜੇ ਇੱਕ ਅੱਧੀ ਗੋਲੀ ਹੋਵੇ ਤਾਂ ਕਿਹਾ ਜਾ ਸਕਦਾ 16 ਗੋਲੀਆਂ ਉਹਨੂੰ ਜਿਹੜੀਆਂ ਜੀ ਉਹ ਮਾਰੀਆਂ ਗਈਆਂ। ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਉਹਨੇ ਮੇਕ ਸ਼ੋਰ ਕੀਤਾ ਕਿ ਉਹ ਜਿਉਂਦਾ ਜਿਹੜਾ ਜੀ ਉਹ ਨਾ ਰਹੇ। ਇਹਨੂੰ ਬੇਸ਼ੱਕ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕਿਹਾ ਜਾ ਰਿਹਾ ਸੀ ਕਿ ਉਹ ਇੱਕ ਸਿਰਫ ਫਾਰਮੈਲਿਟੀ ਸੀ, ਕਿਉਂਕਿ ਉਹਦੀ ਡੈਥ ਉੱਥੇ ਮੌਕੇ ਦੇ ਉੱਤੇ ਹੀ ਹੋ ਗਈ ਸੀਗੀ। ਬੰਟੀ ਸੂਦ ਉਹ ਬੰਦਾ ਜੀ ਜਿਹਨੇ ਕਿਉਂਕਿ ਇਹ ਅਕਸਰ ਜਿਹੜੇ ਇੱਥੇ ਲੋਕ ਕੁਝ ਡਰਾਮੇ ਕਰਦੇ ਰਹਿੰਦੇ ਨੇ ਗਨਮੈਨ ਜਿਹੜਾ ਲੈਣ ਦੇ ਵਾਸਤੇ ਕਿ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਹੈ ਜੀ ਮਿਲ ਜੇ ਤਾਂ ਕਿ ਉਹ ਵੀ ਸਟੇਟਸ ਸਿੰਬਲ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਵਿਚਰ ਸਕਣ। ਇਹਨੇ ਜਗਤਾਰ ਸਿੰਘ ਹਵਾਰਾ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਜੀ ਜਦੋਂ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਜਾ ਰਿਹਾ ਸੀਗਾ। ਇਹ ਹਮਲਾ ਕਰਕੇ ਉਦੋਂ ਚਰਚਾ ਦੇ ਵਿੱਚ ਆਇਆ ਸੀਗਾ। ਮੁੜ ਕੇ ਇਹ YouTube ਦੇ ਉੱਤੇ ਕਾਫੀ ਕੁਝ ਜਿਹੜਾ ਉਹ ਬੋਲਦਾ ਰਿਹਾ ਤੇ ਚਰਚਾ ਜਿਹੜੀ ਉਹ ਕਰਵਾਉਂਦਾ ਰਿਹਾ, ਸਿਰਫ ਇਸ ਕਰਕੇ ਕਿ ਉਹਨੂੰ ਗਨਮੈਨ ਜਿਹੜੇ ਨੇ ਉਹ ਮਿਲੇ ਰਹਿਣ। ਤੇ ਹੁਣ ਜਿਹੜੇ ਗਨਮੈਨ ਲੈਣ ਵਾਲੇ ਨੇ ਮੇਰਾ ਖਿਆਲ ਉਹਨਾਂ ਦੇ ਵਾਸਤੇ ਵੀ ਇਹ ਇੱਕ ਜਿਹੜਾ ਜੀ ਕੰਨ ਖੜੇ ਕਰਨ ਵਾਲਾ ਵਾਕਿਆ ਜਿਹੜਾ ਜੀ ਹੋਇਆ ਕਿ ਗਨਮੈਨ ਨੇ ਹੀ ਬੰਟੀ ਸੂਦ ਨੂੰ ਜਿਹੜਾ ਜੀ ਗੋਲੀਆਂ ਮਾਰ ਕੇ ਮਾਰ ਦਿੱਤਾ। ਜੀ ਬਿਲਕੁਲ। ਕੁਛ ਨਾ ਜਿਸ ਤਰ੍ਹਾਂ ਆਪਾਂ ਤੁਸੀਂ ਗੱਲ ਕੀਤੀ ਆ ਕਿ ਉਹ ਬਿਲਕੁਲ ਆਵਾ ਤਵਾ YouTube ਤੇ ਬੋਲ ਕੇ ਤਾਂ ਉਹ ਪਾਉਂਦਾ ਰਹਿੰਦਾ ਸੀਗਾ ਤੇ ਹੋ ਸਕਦਾ ਗਨਮੈਨ ਨੂੰ ਵੀ ਇਸ ਤਰ੍ਹਾਂ ਦਾ ਕੁਛ ਨਾ ਕੁਛ ਬੋਲਿਆ ਹੋਊਗਾ, ਉਹ ਬਾਅਦ ਵਿੱਚ ਪਤਾ ਲੱਗੂਗਾ। ਅੱਗੇ ਆਪਾਂ ਗੱਲ ਕਰੀਏ ਅਵਤਾਰ ਸਿੰਘ ਮੱਕੜ ਦੇ ਖਿਲਾਫ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀ ਕਰ ਦਿੱਤੀ ਤਾਂ ਉਸ ਬੰਦੇ ਦੇ ਖਿਲਾਫ ਕਹਿੰਦੇ ਕਿ ਕੇਸ ਹੋ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਅਕਲ ਦੇਣ ਦੇ ਵਾਸਤੇ ਵੀ ਜਿਹੜੇ ਬਾਕੀ ਬੋਲਦੇ ਨੇ ਉਹਨਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਇੱਕ ਤਰੀਕਾ ਜਿਹੜਾ ਵੀ ਅਪਣਾਇਆ ਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਦੇ ਖਿਲਾਫ ਕੀਤੀ ਟਿੱਪਣੀ ਅਕਾਲੀ ਦਲ ਦਾ ਕੌਂਸਲਰ ਜਿਹੜਾ ਜੀ ਕਮਲਜੀਤ ਸਿੰਘ ਕੜਵੜ ਤੇ ਉਹਦੇ ਸਾਥੀ ਬਲਜਿੰਦਰ ਸਿੰਘ ਜਿੰਦੂ ਦੇ ਉੱਤੇ ਪੁਲਿਸ ਨੇ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਇਹ ਮਾਮਲਾ ਮੇਜਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ। ਜਿੰਦੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਮਕੀਆਂ ਦੇਣ ਦਾ ਕੇਸ ਜਿਹੜਾ ਜੀ ਉਹ ਦਰਜ ਹੋਇਆ। ਜਿੰਦੂ ਜਿਹੜਾ ਜੀ ਬੈਂਸ ਗਰੁੱਪ ਨੂੰ ਛੱਡ ਕੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਕੌਂਸਲਰ ਕਮਲਜੀਤ ਸਿੰਘ ਕੜਵਲ ਦਾ ਖਾਸ ਸਾਥੀ ਜਿਹੜਾ ਜੀ ਉਹ ਮੰਨਿਆ ਜਾਂਦਾ। ਇਹ ਵੀ ਹੈ ਕਿ ਕੜਵਲ ਤੇ ਪ੍ਰਧਾਨ ਮੱਕੜ ਜਿਹੜਾ ਜੀ ਉਹ GNE ਕਾਲਜ ਦੇ ਵਿੱਚ ਇੱਕ ਦਾਖਲੇ ਨੂੰ ਲੈ ਕੇ ਉਹਨਾਂ ਦੀ ਬਹਿਸ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜੀ ਇਹ ਟਿੱਪਣੀਆਂ ਫਿਰ ਜਿਹੜੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਰਨੀਆਂ ਸ਼ੁਰੂ ਕਰਤੀਆਂ। ਇਹ ਵਾਇਰਲ ਜਦੋਂ ਹੋਈਆਂ ਟਿੱਪਣੀਆਂ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਮਾਮਲਾ ਦਰਜ ਕਰਵਾਇਆ ਗਿਆ। ਇਹ ਕਿਹਾ ਜਾਂਦਾ ਕਿ ਜਿਹੜਾ ਕੜਵਲ ਹੈ ਕਮਲਜੀਤ ਸਿੰਘ ਕੜਵਲ ਉਹਨੂੰ ਅਕਾਲੀ ਦਲ ਦੇ ਵਿੱਚ ਲਿਆਉਣ ਦਾ ਵਿਰੋਧ ਜਿਹੜਾ ਉਹ ਅਵਤਾਰ ਸਿੰਘ ਮੱਕੜ ਹੋਰੀ ਹੀ ਕਰਦੇ ਸਨ, ਕਿਉਂਕਿ ਇਹ ਦੋਨੋਂ ਇੱਕੋ ਏਰੀਏ ਦੇ ਨੇ ਲੁਧਿਆਣੇ ਦੇ। ਤੇ ਜਦੋਂ ਇਹਨਾਂ ਦੇ ਵਿਰੋਧ ਦੇ ਬਾਵਜੂਦ ਅਵਤਾਰ ਸਿੰਘ ਮੱਕੜ ਹੋਰਾਂ ਦੇ ਉਹਨੂੰ ਜਿਹੜਾ ਦੀ ਲੈਂਦਾ ਸੀਗਾ ਅਕਾਲੀ ਦਲ ਦੇ ਵਿੱਚ, ਤਾਂ ਉਦੋਂ ਤੋਂ ਜਿਹੜੀ ਇੱਕ ਦੂਜੇ ਦੇ ਖਿਲਾਫ ਇਹਨਾਂ ਦੀ ਕੌੜਤਾ ਜਿਹੜੀ ਆ ਉਹ ਚੱਲੀ ਜਾਂਦੀ ਹੈ। ਤੇ ਉਹ ਹੁਣ ਪੁਲਿਸ ਕੇਸ ਦੇ ਰੂਪ ਦੇ ਵਿੱਚ ਜਿਹੜੀ ਆ ਜੀ ਉਹ ਸਾਹਮਣੇ ਆ ਗਈ ਆ। ਇਹ ਕਿਸੇ ਦੂਜੀ ਧਿਰ ਦਾ ਮਾਮਲਾ ਨਹੀਂ ਹੈ ਜੀ, ਆਪਸ ਦੇ ਵਿੱਚ ਹੀ ਨੇ ਜੀ ਜਿਹੜਾ ਇਹ ਹੁਣ ਸਟਾਰਟ ਹੋਏ ਨੇ। ਜੀ ਬਿਲਕੁਲ ਜੋਰਾ ਜਰਬੀ ਦਿਖਾਉਣਗੇ ਕਿ ਕਿਤਨੀ ਕਹੇਗੀ। ਤਾਂ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਦਾ ਜਿਹੜਾ ਮਿਸ਼ਨ ਆ ਉਹ ਮਾਲਵਾ ਤੋਂ ਸ਼ੁਰੂ ਹੋਇਆ ਜੀ। ਪਹਿਲਾਂ ਜਿਹੜਾ ਦੁਆਬੇ ਤੇ ਮਾਝੇ ਵਾਲਾ ਸੀਗਾ ਜੀ ਉਧਰੋਂ ਇਹ ਸਮਾਪਤ ਹੋਇਆ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਰਾਮਪੁਰਾ ਫੂਲ ਤੋਂ ਮਿਸ਼ਨ ਮਾਲਵਾ ਦੀ ਸ਼ੁਰੂਆਤ ਜਿਹੜੀ ਆ ਜੀ ਉਹ ਕਰਨੀ ਹੈ। ਕੈਪਟਨ ਅਮਰਿੰਦਰ ਸਿੰਘ ਮਾਲਵੇ ਖਿੱਤੇ ਦੇ ਵਿੱਚ ਜਿਹੜੀਆਂ ਸਿਆਸੀ ਰੈਲੀਆਂ ਕਰਨਗੇ,
ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਨਿਗਾਹ ਰੱਖੂਗੀ ਕਿ ਮਾਲਵੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਨੂੰ ਕਿੰਨਾ ਹੁੰਗਾਰਾ ਜਿਹੜਾ ਦਿੰਦੇ ਨੇ। ਇਹਦੇ ਕਰਕੇ ਪੰਜਾਬ ਸਰਕਾਰ ਨੇ ਵੀ ਇੱਕ ਖੁਫੀਆ ਵਿੰਗ ਜਿਹੜਾ ਜੀ ਉਹ ਤਾਇਨਾਤ ਕੀਤਾ ਹੈ। ਮਿਸ਼ਨ ਮਾਲਵਾ ਦੀ ਸ਼ੁਰੂਆਤ ਰਾਮਪੁਰਾ ਫੂਲ ਤੋਂ ਹੋਊਗੀ ਔਰ ਇਸ ਹਲਕੇ ਦੇ ਵਿੱਚ ਉਹਨਾਂ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਪੈਂਦਾ ਹੈ। ਕੈਪਟਨ ਦੀ ਰੈਲੀ ਰਾਮਪੁਰਾ ਦੀ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਹੋ ਰਹੀ ਹੈ ਔਰ ਜਿਹੜੇ ਬਾਕੀ ਮਾਲਵੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜਾ ਦੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਾਣਗੇ। 8 ਅਗਸਤ ਨੂੰ ਬਰਨਾਲਾ, 15 ਅਗਸਤ ਨੂੰ ਖੰਨਾ, 30 ਅਗਸਤ ਨੂੰ ਜੈਤੋ ਦੇ ਵਿੱਚ ਜਿਹੜੀਆਂ ਦੀ ਇਹ ਰੈਲੀਆਂ ਕੀਤੀਆਂ ਜਾਣਗੀਆਂ। ਜਿਹੜਾ ਅਕਾਲੀ ਦਲ ਹੈ ਜੀ ਉਹ ਮਾਲਵੇ ਨੂੰ ਆਪਣਾ ਗੜ੍ਹ ਮੰਨਦਾ ਹੈ, ਜਿਹਦੇ ਕਰਕੇ ਅਮਰਿੰਦਰ ਸਿੰਘ ਦੀਆਂ ਰੈਲੀਆਂ ਨੂੰ ਉਹ ਜਿਹੜਾ ਦੀ ਉਹ ਨੇੜੇ ਤੋਂ ਦੇਖੂਗਾ ਔਰ ਉਸ ਤੋਂ ਬਾਅਦ ਆਪਣੀਆਂ ਨੀਤੀਆਂ ਜਿਹੜੀਆਂ ਦੀ ਉਹ ਘੜੂਗਾ ਮਾਲਵੇ ਦੇ ਪ੍ਰਤੀ। ਪੰਜਾਬ ਕਾਂਗਰਸ ਦੇ ਜਿਹੜੇ ਇੱਕ ਨੇਤਾ ਨੇ ਜੀ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਉਹ ਇਹਨਾਂ ਰੈਲੀਆਂ ਦੇ ਮੁੱਖ ਪ੍ਰਬੰਧਕ ਨੇ। ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਲੋਂ, ਮਾਲਵੇ ਦੇ ਕਾਂਗਰਸੀਆਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਜਿਹੜੀਆਂ ਨੇ ਉਹਨਾਂ ਨੂੰ ਹੁੰਗਾਰਾ ਜਿਹੜਾ ਜੀ ਉਹ ਦਿਵਾਉਣ ਦੇ ਵਾਸਤੇ ਅੱਟੀ ਚੋਟੀ ਦਾ ਜ਼ੋਰ ਜਿਹੜਾ ਜੀ ਮਾਲਵੇ ਦੇ ਵਿੱਚ ਲਾਇਆ ਜਾ ਰਿਹਾ ਹੈ। ਅੱਜ ਹੀ ਤੇ ਅੱਗੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਇਹਨਾਂ ਦੇ ਆਪ ਦੀ ਲੀਡਰਸ਼ਿਪ ਦੇ ਵਿੱਚ ਜਿਹੜੀਆਂ ਕਾਨੂੰਨੀ ਜੰਗ ਵੀ ਸ਼ੁਰੂ ਹੋ ਗਈ ਆ, ਕੋਈ ਵੀ ਝੁਕਣ ਨੂੰ ਤਿਆਰ ਨਹੀਂ। ਬਿਲਕੁਲ ਜੀ, ਇੱਕ ਪਾਸੇ ਜਿੱਥੇ ਅਕਾਲੀ ਦਲ ਜਿਹੜਾ ਜੀ ਉਹ ਕੱਲੀ ਸੀਟ ਦੇ ਉੱਤੇ ਨਿਗਾਹ ਲਾ ਕੇ ਉਸ ਹਿਸਾਬ ਦੇ ਨਾਲ ਜੁਗਾੜ ਜਿਹੜੇ ਜੀ ਉਹ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਦੇ ਤੌਰ ਦੇ ਉੱਤੇ ਸਰਗਰਮ ਜਿਹੜੇ ਜੀ ਉਹ ਹੋਏ ਨੇ। ਮਾਝੇ ਤੇ ਦੁਆਬੇ ਦਾ ਉਹਨਾਂ ਨੇ ਗੇੜਾ ਕੱਢ ਲਿਆ, ਹੁਣ ਮਾਲਵੇ ਵੱਲ ਨੂੰ ਹੋ ਤੁਰੇ ਨੇ। ਤੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੀ ਆਈ ਹੋਈ ਜਿਹੜੀ ਟੀਮ ਹੈ ਉਹ ਢਾਂਚਾ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਉਹ ਮੁਕੰਮਲ ਹੋਣ ਦੇ ਕੰਢੇ ਆ, ਪਰ ਜਿਹੜਾ ਦੂਜਾ ਢਾਂਚਾ ਹਿੱਲਣਾ ਸ਼ੁਰੂ ਹੋ ਗਿਆ ਇਹਨੂੰ ਪਤਾ ਨਹੀਂ ਕੌਣ ਜਿਹੜਾ ਜੀ ਉਹ ਬਣਾਊਗਾ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੀਗਲ ਸੈੱਲ ਦੇ ਨੇ ਪੰਜਾਬ ਦੇ ਹਿੰਮਤ ਸਿੰਘ ਸ਼ੇਰਗਿੱਲ, ਜਿਹੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਸਨ, ਉਹਨਾਂ ਨੇ ਬਿਆਨਬਾਜ਼ੀ ਕੀਤੀ ਸੀ ਹਰਿੰਦਰ ਸਿੰਘ ਖਾਲਸਾ ਹੋਰਾਂ ਦੇ ਉੱਤੇ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ, ਕਿ ਉਹ ਬਾਦਲ ਦੇ ਮੂਹਰੇ ਵਿਕ ਗਏ ਨੇ। ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਉਹਨਾਂ ਨੇ ਆਪਣੇ ਮੁੰਡੇ ਦੀ ਸੀਟ ਦੇ ਵਾਸਤੇ ਸਮਝੌਤਾ ਜਿਹੜਾ ਜੀ ਉਹ ਕਰ ਲਿਆ। ਹੁਣ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਇੱਕ ਕਾਨੂੰਨੀ ਨੋਟਿਸ ਜਿਹੜਾ ਜੀ ਉਹ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੂੰ ਭੇਜਿਆ। ਇਸ ਕਾਨੂੰਨੀ ਨੋਟਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਂ ਤਾਂ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਆਪਣੇ ਬਿਆਨਾਂ ਦੇ ਵਾਸਤੇ ਮੁਆਫੀ ਮੰਗਣ, ਜਾਂ ਫਿਰ ਜਿਹੜੀ ਹੈ ਜੀ ਕਾਨੂੰਨੀ ਲੜਾਈ ਦੇ ਵਾਸਤੇ ਤਿਆਰ ਰਹਿਣ, ਭਾਵ ਕਿ ਉਹ ਉਹਨਾਂ ਨੂੰ ਜਿਹੜਾ ਹੈ ਜੀ ਮਾਣਹਾਨੀ ਦੇ ਕੇਸ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਜਾਣਗੇ ਅਦਾਲਤ ਦੇ ਵਿੱਚ। ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਕਿਹਾ ਕਿ ਉਹ ਕੋਈ ਮੁਆਫੀ ਜਿਹੜੀ ਹੈ ਜੀ ਉਹ ਨਹੀਂ ਮੰਗਣਗੇ ਤੇ ਆਪਣੇ ਬਿਆਨ ਦੇ ਉੱਤੇ ਜਿਹੜੇ ਆ ਜੀ ਉਹ ਕਾਇਮ ਰਹਿਣਗੇ। ਹੁਣ ਪਾਰਟੀ ਜਿਹੜੀ ਦਿੱਲੀ ਬੈਠੀ ਹੈ ਉਹ ਪਿਛਲੇ ਦਿਨਾਂ ਤੋਂ ਇਹ ਜੋ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਇਹਦੇ ਉੱਤੇ ਚੁੱਪ ਵੱਟੀ ਬੈਠੀ ਹੈ ਜੀ। ਪਤਾ ਨਹੀਂ ਕਿੰਨੀ ਕੁ ਦੇਰ ਜਿਹੜੀ ਆ ਉਹਨੇ ਚੁੱਪ ਇਹ ਵੱਟੀ ਰੱਖਣੀ ਹੈ। ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਤੇ ਜਿਹੜਾ ਹਰਿੰਦਰ ਸਿੰਘ ਖਾਲਸਾ ਹੋਰਾਂ ਵਾਲਾ ਮਾਮਲਾ ਇਹ ਇਹਨਾਂ ਦੋਨਾਂ ਦੇ ਨਾਲ ਨਹੀਂ ਜੁੜਿਆ ਹੋਇਆ ਜੀ। ਇਹ ਐਕਚੁਅਲੀ ਜਿਹੜਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਜਿਹੜਾ ਵਿਰੋਧ ਹੋ ਰਿਹਾ ਇਹ ਉਹਦੇ ਵਿੱਚੋਂ ਵੀ ਨਿਕਲਿਆ ਹੋਇਆ ਜਿਹੜਾ ਜੀ ਮਾਮਲਾ ਹੈ। ਤਾਂ ਪੰਜਾਬ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਜਿਹੜੀ ਉਹਦੀ ਸੀਨੀਅਰ ਲੀਡਰਸ਼ਿਪ ਹੈ ਉਹਨੇ ਇਸ ਸਭ ਕੁਝ ਨੂੰ ਗੰਭੀਰਤਾ ਦੇ ਨਾਲ ਜਿਹੜਾ ਦੀ ਨਾ ਦੇਖਿਆ ਤੇ ਫਿਰ ਅਜਿਹਾ ਕੁਝ ਹੋਣ ਦੇ ਚਾਂਸਸ ਨੇ ਕਿ ਇੱਕ ਢਾਂਚਾ ਤਾਂ ਉਹ ਬਣਾ ਲੈਣਗੇ ਤੇ ਦੂਜਾ ਢਾਂਚਾ ਜਿਹੜਾ ਜੀ ਉਹ ਡਿੱਗ ਪਊਗਾ। ਅੱਜ ਜੀ ਬਿਲਕੁਲ, ਕਿਉਂਕਿ ਲੋਕਾਂ ਦੀਆਂ ਅੱਖਾਂ ਇੱਧਰ ਲੱਗੀਆਂ ਹੋਈਆਂ। ਤੁਸੀਂ ਉਹ ਕੱਲ ਵੀ ਦੇਖਿਆ ਹੈਗਾ ਆ, ਜਿਹੜੀ ਇੱਕ ਹੋਰ ਜਿਹੜੀ ਨਿਕਲਿਆ ਸੀਗਾ ਉਸ ਦੇ ਵਿੱਚ ਲੋਕਾਂ ਨੇ ਬਹੁਤ ਘੱਟ ਹੰਗਾਰਾ ਦਿੱਤਾ। ਤੇ ਬਲਤੇਜ ਭਾਨੂ ਜੀ, ਮੇਰਾ ਆਖਰੀ ਸਵਾਲ ਇਹ ਆ ਕਿ ਜਿਹੜੇ ਚੌਧਰੀ ਜਗਜੀਤ ਸਿੰਘ ਸੀ ਉਹ ਇਸ ਦੁਨੀਆ ਤੋਂ ਚੱਲ ਵਸੇ ਨੇ। ਜੀ ਇਹ ਪੰਜਾਬ ਦੇ ਜਿਹੜੇ ਸਾਬਕਾ ਕਾਂਗਰਸੀ ਆਗੂ ਤੇ ਪੰਜਾਬ ਦੇ ਜਿਹੜੇ ਲੋਕਲ ਸਰਕਾਰਾਂ ਦੇ ਬਾਰੇ ਮੰਤਰੀ ਜਿਹੜੇ ਹੁੰਦੇ ਸਨ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ, ਉਹਨਾਂ ਦਾ ਅੱਜ ਸਵੇਰੇ ਜਿਹੜਾ ਜੀ ਜਲੰਧਰ ਦੇ ਵਿੱਚ ਦੇਹਾਂਤ ਹੋ ਗਿਆ। 6 ਵਜੇ ਦੇ ਕਰੀਬ ਉਹਨਾਂ ਨੂੰ ਦਿਲ ਦਾ ਦੌਰਾ ਜਿਹੜਾ ਜੀ ਉਹ ਪਿਆ ਦੱਸਿਆ ਜਾਂਦਾ, ਜਿਹੜਾ ਕਿ ਉਹਨਾਂ ਦੇ ਵਾਸਤੇ ਜਾਨਲੇਵਾ ਸਾਬਤ ਹੋਇਆ। ਇਸ ਵਾਰੀ ਉਹ ਕਰਤਾਰਪੁਰ ਤੋਂ ਜਿਹੜੀ ਆ ਉਹ ਚੋਣ ਲੜੇ ਸਨ। ਕੰਟਰੋਵਰਸ਼ੀਅਲ ਰਹੇ ਸਨ ਜੀ ਜਦੋਂ ਉਹ ਪਿਛਲੀ ਸਰਕਾਰ ਦੇ ਵਿੱਚ ਸਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਤੇ ਉਹਨਾਂ ਦੇ ਉੱਤੇ ਕਈ ਕੇਸ ਜਿਹੜੇ ਆ ਜੀ ਉਹ ਵੀ ਪੰਜਾਬ ਦੇ ਵਿੱਚ ਅਜੇ ਵੀ ਚੱਲਦੇ ਸਨ। ਸੋ ਅੱਜ ਜਿਹੜਾ ਹੈ ਜੀ ਇਹ ਉਹਨਾਂ ਦਾ ਦੇਹਾਂਤ ਸਵੇਰ ਦੇ 6 ਵਜੇ ਜਿਹੜਾ ਜੀ ਜਲੰਧਰ ਦੇ ਵਿੱਚ ਉਹਨਾਂ ਦੀ ਰਿਹਾਇਸ਼ ਦੇ ਉੱਤੇ ਹੋ ਗਿਆ। ਉਹਨਾਂ ਦੀ ਮੌਤ ਦਾ ਕਾਰਨ ਜਿਹੜਾ ਜੀ ਉਹ ਦਿਲ ਦਾ ਦੌਰਾ ਬਣਿਆ ਜੀ। ਅੱਜ ਜੀ ਬਲਤੇਜ ਭਾਨੂ ਜੀ, ਅਖੀਰ ਵਿੱਚ ਆਜ਼ਨਾਮਾ ਕਿ ਪਿਛਲੇ ਦਿਨਾਂ ਤੋਂ ਪਾਰਲੀਮੈਂਟ ਅੰਦਰ ਵੱਧ ਰਹੀ ਸੀ ਦਿਨੋਂ ਦਿਨ ਕੌੜ ਬੇਲੀ।
ਪਿਛਲੇ ਦਿਨਾਂ ਤੋਂ ਪਾਰਲੀਮੈਂਟ ਅੰਦਰ ਵੱਧ ਰਹੀ ਸੀ। ਦਿਨੋਂ ਦਿਨ ਕੌੜਬੇਲੀ ਮਿਹਣੇਬਾਜ਼ੀ ਦਾ ਗਰਮ ਮੈਦਾਨ ਹੋਇਆ, ਕੰਮ ਧੰਦਾ ਸਭ ਹੋਇਆ ਸੀ ਚੌੜਬੇਲੀ। ਲੋਕ ਸਭਾ ਤੋਂ ਕੱਢੇ ਗਏ ਕਾਂਗਰਸੀਏ, ਪੈ ਗਈ ਭਾਜਪਾ ਚੁੱਕ ਕੇ ਪੌੜਬੇਲੀ। ਕਿਹਾ ਸਾਨੂੰ ਨਹੀਂ ਪ੍ਰਵਾਨ ਬਾਹਰੀ, ਜਿੱਥੇ ਲੱਗ ਸਕਦੀ ਲਾ ਲਓ ਦੌੜਬੇਲੀ। ਦਿੱਤੇ ਕੱਢ ਸ਼ਰੀਕ ਇਹ ਬਾਹਰ ਗਿਣ ਕੇ, ਚੜ੍ਹਨੀ ਫੇਰ ਵੀ ਨਹੀਂ ਗੁੱਡੀ ਭਾਜਪਾ ਦੀ। ਦਿੱਤੇ ਕੱਢ ਸ਼ਰੀਕ ਇਹ ਬਾਹਰ ਗਿਣ ਕੇ, ਚੜ੍ਹਨੀ ਫੇਰ ਵੀ ਨਹੀਂ ਗੁੱਡੀ ਭਾਜਪਾ ਦੀ। ਜਿੱਦਾਂ ਖੇ ਹੁਣ ਉੱਡੀ ਪਈ ਭਾਜਪਾ ਦੀ, ਅੱਗੇ ਕਦੀ ਵੀ ਨਹੀਂ ਉੱਡੀ ਭਾਜਪਾ ਦੀ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਤਰ੍ਹਾਂ ਜੀ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ ਹੈ। ਬਲਦੇਵ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ ਅਤੇ ਅਗਲਾ ਬੁਲਟਨ ਲੈ ਕੇ ਅਸੀਂ ਫਿਰ ਕੱਲ੍ਹ ਨੂੰ ਹਾਜ਼ਰ ਹੋਵਾਂਗੇ। ਹੁਣ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। You're tuned in to 1450 KOBO Yuba City, Punjabi Radio, USA. ਅਤੇ ਜੀ ਸਰੋਤੇ, ਅਸੀਂ ਵਾਪਸ ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਇੱਕ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਵਾਪਸ ਆਣ ਕੇ ਤੁਹਾਡੇ ਸਵਾਲਾਂ ਦੇ ਜਵਾਬ 4082725200 ਮਿਲਦੇ ਇੱਕ ਬ੍ਰੇਕ ਤੋਂ ਬਾਅਦ।